ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਨਾਲ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਸ਼ਾਮ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਆਈਫੋਨ ਅਤੇ ਐਂਡਰੋਇਡ ਦੀ ਐਪਸ ਦੇ ਰਾਹੀਂ ਘਰਾਂ ਦੇ ਵਿੱਚ ਰੇਡੀਓ ਸੈਟਸ, ਟੈਲੀਫੋਨ ਦੇ ਉੱਤੇ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਤੁਹਾਡੇ ਲਈ ਅਸੀਂ ਅਪ੍ਰੈਲ ਦੀ 29 ਤਰੀਕ ਦਾ ਬੁੱਧਵਾਰ ਦਾ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408 272 2500 ਦੇ ਉੱਤੇ। ਇਸ ਦੇ ਨਾਲ ਉੱਪਲ ਡਿਜੀਟਲ ਸਟੂਡੀਓ ਯੂਨੀਵਰਸਿਟੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਵੀਡੀਓਗ੍ਰਾਫੀ, ਫੋਟੋਗ੍ਰਾਫੀ ਦਾ ਕੰਮ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਉੱਪਲ ਡਿਜੀਟਲ ਸਟੂਡੀਓ ਦੇ ਜਸਵਿੰਦਰ ਉੱਪਲ ਹੁਣਾਂ ਨੂੰ 530 218 2360 ਦੇ ਉੱਤੇ। ਨਾਲ ਹੀ ਦਲਜੀਤ ਸਿੰਘ ਮੰਡ ਵਾਸ਼ਿੰਗਟਨ, ਅਮਰਜੀਤ ਸਿੰਘ ਫਰੈਜ਼ਨੋ, ਮੀਨਾ ਪਾਲ ਪੈਂਸਲਵੇਨੀਆ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰੋ ਨਿੰਮਾ ਸਹੋਤਾ 209 277 0113 ਦੇ ਉੱਤੇ। ਅਸੀਂ ਇਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਜਿਹੜੀਆਂ ਖਬਰਾਂ ਵੱਲ ਆਈਏ, ਜੋ ਅਪਡੇਟ ਵਾਪਰਿਆ ਹੈਗਾ ਸਵੇਰ ਤੋਂ ਲੈ ਕੇ ਹੁਣ ਤੱਕ। ਜੇ ਪਹਿਲੀ ਖਬਰ ਵੱਲ ਚੱਲੀਏ, ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਆ ਕਿ ਜਿਹੜੀ ਸੋਸ਼ਲ ਡਿਸਟੈਂਸ ਵਾਲੀਆਂ ਗਾਈਡਲਾਈਨ ਸੀਗੀਆਂ ਉਹ ਇਸ ਹਫ਼ਤੇ ਖਤਮ ਹੋਣ ਜਾ ਰਹੀਆਂ ਆ ਅਤੇ ਵਾਈਟ ਹਾਊਸ ਉਹਨਾਂ ਨੂੰ ਫੇਡ ਆਊਟ, ਉਹਨਾਂ ਨੂੰ ਜਿੱਦਾਂ ਖਤਮ ਕਰਨ ਜਾ ਰਿਹਾ ਹੈਗਾ ਆ। 30 ਦਿਨਾਂ ਦੇ ਲਈ ਜਿਹੜਾ ਕਰੋਨਾ ਵਾਇਰਸ ਕਰਕੇ, ਤਾਂ ਕਿ ਉਹ ਬਹੁਤ ਹੌਲੀ ਹੌਲੀ ਫੈਲੇ, ਇੱਕਦਮ ਨਾ ਫੈਲੇ, ਉਹਨੂੰ ਕੰਟਰੋਲ ਕਰਨ ਦੇ ਲਈ ਜਿਹੜਾ ਆ ਵਾਈਟ ਹਾਊਸ ਵੱਲੋਂ ਜਿਹੜਾ ਇਹ ਰੱਖਿਆ ਗਿਆ ਸੀ, ਜੀ ਹਾਂ, ਦਿਸ਼ਾ ਨਿਰਦੇਸ਼ ਜਾਰੀ ਕੀਤਾ ਗਿਆ ਸੀ ਅਪ੍ਰੈਲ 30 ਤੱਕ ਵੀ ਜਿਹੜਾ ਸਪੈਸ਼ਲ ਡਿਸਟੈਂਸ ਜਿਹੜਾ ਰੱਖਿਆ ਜਾਵੇ। ਹੁਣ ਉਹ ਫੇਡ ਆਊਟ ਹੋਣ ਜਾ ਰਿਹਾ ਹੈਗਾ ਆ। ਇਹ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜੀ ਇੱਕ ਪ੍ਰੈਸ ਕਾਨਫਰੰਸ ਹੋਈ ਹੈਗੀ ਆ, ਉਹਦੇ ਵਿੱਚ ਦੱਸਿਆ। ਜੀ, ਫੈਡਰਲ ਗੌਰਮੈਂਟ ਦੀ ਜਿਹੜੀ ਗਾਈਡੈਂਸ ਵੀ ਕਿੱਦਾਂ ਜਿਹੜੀਆਂ ਹੁਣ ਏਜੰਸੀਆਂ ਆ ਉਹ ਮੁੜ ਕੇ ਦੁਬਾਰਾ ਰੀਓਪਨ ਹੋ ਸਕਦੀਆਂ ਆ, ਉਸ ਦੇ ਉੱਤੇ ਉਸ ਪਲਾਨ ਨੂੰ ਲੈ ਕੇ ਵੀ ਕਈਆਂ ਦੇ ਵਿੱਚ ਵਿਵਾਦ ਜਿਹੜਾ ਖੜਾ ਹੋਇਆ ਆ। ਕਈ ਜਿਹੜੇ ਕਾਂਗਰਸਮੈਨ ਆ, ਉਹਨਾਂ ਨੇ ਜਿਹੜੀ ਇਹ ਮੰਗ ਕੀਤੀ ਆ ਵੀ ਸਾਨੂੰ ਹੋਰ ਜਾਣਕਾਰੀ ਦਿਓ ਵੀ ਐਕਚੁਅਲ 'ਚ ਪਲਾਨ ਕੀ ਹੈਗਾ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਹੋਰ ਕੀ ਜਿਹੜੀਆਂ ਇਹਨਾਂ ਦੇ ਦੁਆਰਾ ਦਿਸ਼ਾ ਨਿਰਦੇਸ਼ ਹੋਰ ਜਾਰੀ ਕੀਤੇ ਜਾਣਗੇ, ਵੀ ਜੇ ਦੁਬਾਰਾ ਸਾਰਾ ਕੁਛ ਰੀਓਪਨ ਕੀਤਾ ਜਾਣਾ ਆ ਅਤੇ ਇਹਦੇ ਵਿੱਚ ਕਿਹੜੀਆਂ ਨਵੀਆਂ ਚੀਜ਼ਾਂ ਨੂੰ ਫੋਲੋ ਕਰਨਾ ਪਊਗਾ ਤਾਂ ਜੋ ਇਸ ਦੀ ਜਿਹੜੀ ਦੂਜੀ ਵੇਵ ਆ, ਦੂਜੀ ਲਹਿਰ ਆ ਇਸ ਮਹਾਂਮਾਰੀ ਦੀ ਨਾ ਆਵੇ। ਜਿੱਦਾਂ ਆਪਾਂ ਸਵੇਰੇ ਵੀ ਦੱਸਿਆ ਸੀਗਾ, ਐਂਥਨੀ ਫਾਊਚੀ ਡਾਕਟਰ ਜਿਹੜੇ ਹੈਗੇ ਨੇ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਦੇ ਡਾਇਰੈਕਟਰ, ਉਹਨਾਂ ਨੇ ਕਿਹਾ ਵੀ ਇਹ ਜਿਹੜੀ ਦੂਜੀ ਲਹਿਰ ਆਉਣੀ ਹੀ ਆਉਣੀ ਆ, ਇਨਐਵਿਟੇਬਲ ਆ, ਵੀ ਇਹਦਾ ਰੁਕਣਾ ਇੱਕ ਹਿਸਾਬ ਦੇ ਨਾਲ ਨਾਮੁਮਕਿਨ ਆ। ਅਮਰੀਕਾ ਦੇ ਵਿੱਚ ਆਲਰੇਡੀ ਅਮਰੀਕਾ ਦੇ ਵਿੱਚ 1 ਮਿਲੀਅਨ ਤੋਂ ਵੱਧ ਕਨਫਰਮਡ ਕੇਸ ਕਰੋਨਾ ਵਾਇਰਸ ਦੇ ਜਿਹੜੇ ਆ ਉਹ ਹੋ ਚੁੱਕੇ ਹੋਏ ਨੇ ਅਤੇ 60,000 ਦੇ ਤਕਰੀਬਨ ਜਿਹੜੀਆਂ ਮੌਤਾਂ ਆ ਆਲਰੇਡੀ ਹੋ ਚੁੱਕੀਆਂ ਨੇ। ਸੋ ਇਹ ਹੁਣ ਕਾਫੀ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਚਿੰਤਾ ਦਾ ਵਿਸ਼ਾ ਵੀ ਨਾਲ ਦੇ ਨਾਲ ਜਿਹੜਾ ਉਹ ਬਣਿਆ ਪਿਆ ਆ ਵੀ ਕਿਸ ਤਰੀਕੇ ਦੇ ਨਾਲ ਜੇ ਦੂਜੀ ਵੇਵ ਰੱਬ ਨਾ ਕਰੇ ਜੇ ਉਹ ਆਉਂਦੀ ਆ ਅਤੇ ਉਸ ਨੂੰ ਕਾਬੂ ਕਿੱਦਾਂ ਕਰਨਾ ਹੋਵੇਗਾ। ਜੀ, ਅਗਲੀ ਖਬਰ ਜਿਹੜੀ ਆ ਨਵਾਂ ਜਿਹੜਾ PPA ਲੋਨ ਨੂੰ ਲੈ ਕੇ ਹੈਗੀ ਆ, ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਨੇ ਅੱਜ ਅਨਾਊਂਸ ਕੀਤਾ ਆ ਵੀ ਜਿਹੜਾ ਨਵਾਂ ਲੋਨ ਪ੍ਰੋਗਰਾਮ ਹੈਗਾ, ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਵਾਲਾ, ਇਹ ਵੱਡੀਆਂ ਬੈਂਕਾਂ ਨੇ, ਜਿਹੜੇ ਵੱਡੇ ਲੈਂਡਰ ਹੈਗੇ ਆ, ਉਹਨਾਂ ਨੇ ਬਹੁਤ ਮੈਸਅਪ ਕੀਤਾ ਪਿਛਲੇ ਸਮਿਆਂ 'ਚ, ਕਿਉਂਕਿ ਉਹਨਾਂ ਨੇ ਜਿਹੜੇ ਵੱਡੇ ਬਿਜ਼ਨਸ ਸੀਗੇ, ਜਿਨ੍ਹਾਂ ਦਾ ਕੋਈ $1 ਮਿਲੀਅਨ ਦਾ, $4 ਮਿਲੀਅਨ ਦਾ, ਇਸ ਤਰ੍ਹਾਂ ਦੇ ਲੋਨ ਕੀਤੇ, ਜਿਨ੍ਹਾਂ ਦੇ ਛੋਟੇ ਸੀ 10,000 15,000 20,000, ਉਹਨਾਂ ਨੂੰ ਇਗਨੋਰ ਕੀਤਾ। ਸੋ ਉਹਨੂੰ ਦੇਖਦੇ ਹੋਏ SBA ਨੇ ਜਿਹੜਾ ਆ ਲਿਮਟਡ ਐਕਸੈਸ ਜਿਹੜਾ 8 ਘੰਟਿਆਂ ਦਾ ਛੋਟੀਆਂ ਬੈਂਕਾਂ ਨੂੰ ਦਿੱਤਾ, ਜਿਹੜੇ ਸਮਾਲ ਬਿਜ਼ਨਸ ਨੂੰ ਡੀਲ ਕਰਦੀਆਂ, ਕ੍ਰੈਡਿਟ ਯੂਨੀਅਨ ਨੂੰ ਦਿੱਤਾ ਹੈਗਾ ਆ, ਕਮਿਊਨਿਟੀ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਨੂੰ ਦਿੱਤਾ, ਜਿਨ੍ਹਾਂ ਦੇ ਐਸੈਟਸ $1 ਬਿਲੀਅਨ ਤੋਂ ਘੱਟ ਹੈਗੇ ਆ। ਸੋ ਕਹਿੰਦੇ ਵੀ ਜਿਹੜੇ ਵੱਡੇ ਲੈਂਡਰਸ ਆ ਉਹਨਾਂ ਨੇ ਪਿਛਲੀ ਵਾਰੀ ਸਹੀ ਕੰਮ ਨਹੀਂ ਕੀਤਾ
ਤੇ ਇਸ ਕਰਕੇ ਅਸੀਂ ਜਿਹੜੇ ਛੋਟੇ ਲੈਂਡਰਸ ਆ ਹੁਣ ਉਹਨਾਂ ਨੂੰ ਜਿਹੜਾ ਆ ਪਹਿਲ ਦੇਵਾਂਗੇ। ਪਰ ਮੈਨੂੰ ਲੱਗਦਾ ਇਹ ਸਾਰੇ ਕੁਛ ਕਿਤੇ ਛੋਟੇ ਬਿਜ਼ਨਸ ਵਾਲੇ ਰਗੜ ਨਾ ਹੋ ਜਾਣ। ਪਿਛਲੀ ਵਾਰੀ ਜਿਹੜੀਆਂ ਵੱਡੀਆਂ ਬੈਂਕਾਂ ਉਹ ਵੱਡੇ ਨੂੰ ਲੋਨ ਦੇ ਗਈਆਂ, ਹੁਣ ਉਹਨਾਂ ਛੋਟੇ ਬਿਜ਼ਨਸਾਂ ਨੂੰ ਆਸ ਸੀ ਵੀ ਇਹ ਸ਼ਾਇਦ ਵੱਡੀਆਂ ਬੈਂਕਾਂ ਦੀ ਇੰਨੀ ਜ਼ਿਆਦਾ ਜਿਹੜੀ ਆ ਬੈਡ ਪਬਲਿਸਿਟੀ ਹੋਈ ਆ, ਉਹ ਕੁਝ ਜ਼ਰੂਰ ਰਾਹਤ ਦੇਣਗੀਆਂ ਜਿਹੜੇ ਛੋਟੇ ਛੋਟੇ ਬਿਜ਼ਨਸ ਆ ਜੀ। ਸੋ ਉਹਨਾਂ ਨੂੰ ਆਸ ਸੀ। ਪਰ ਹੁਣ ਜੇ ਜਿਹੜੀਆਂ ਛੋਟੀਆਂ ਬੈਂਕਾਂ ਆ ਉਹਨਾਂ ਨੂੰ ਜਿਹੜਾ ਅਲਾਓ ਕੀਤਾ, ਸੋ ਆਈ ਡੋਂਟ ਨੋ ਵੀ ਲੋਕਾਂ ਨੂੰ ਦੁਬਾਰਾ ਕੀ ਹੋਰ ਉੱਦਾਂ ਦੀਆਂ ਛੋਟੀਆਂ ਬੈਂਕਾਂ 'ਚ ਅਪਲਾਈ ਕਰਨਾ ਪਊਗਾ ਜਾਂ ਕੀ ਕਰਨਾ ਪਊਗਾ। ਇਹ ਮੇ ਵੀ 1-2 ਦਿਨਾਂ ਦੇ ਵਿੱਚ ਜੋ ਅਪਡੇਟ ਹੋਊਗੀ ਟ੍ਰੈਜਰੀ ਡਿਪਾਰਟਮੈਂਟ ਵੱਲੋਂ ਤੇ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਵੱਲੋਂ, ਉਹ ਜ਼ਰੂਰ ਆਪਾਂ ਤੁਹਾਡਿਆਂ ਨਾਲ ਸਾਂਝਾ ਕਰਾਂਗੇ। ਜੀ ਜੀ ਬਿਲਕੁਲ, ਇਹ ਕਾਫੀ ਕੋਸ਼ਿਸ਼ ਨੂੰ ਲੈ ਕੇ ਜਿਹੜਾ ਭੰਬਲ ਭੂਸਾ ਆ ਉਹ ਬਣਿਆ ਹੋਇਆ ਆ। ਉਧਰ ਇਕੋਨਮੀ ਜਿਹੜੀ GDP ਥੱਲੇ ਗਈ ਸੀਗੀ, ਪਰ ਉਸ ਦੇ ਬਾਵਜੂਦ ਅੱਜ ਕਿਉਂਕਿ ਇੱਕ ਜਿਹੜੇ ਸੀਗੀ ਦਵਾਈ ਉਸ ਦੇ ਟਰਾਇਲਸ ਦੇ ਕੁਛ ਪੋਜ਼ੀਟਿਵ ਜਾਣੀ ਕਿ ਚੰਗੇ ਨਤੀਜੇ ਜਿਹੜੇ ਉਹ ਆਏ ਸੀ, ਉਸ ਦਾ ਐਲਾਨ ਕੀਤਾ ਸੀਗਾ, ਉਸ ਦੇ ਕਰਕੇ ਜਿਹੜਾ ਸਟਾਕ ਮਾਰਕੀਟ ਆ ਉਸ ਦੇ ਵਿੱਚ ਉਛਾਲ ਦੇਖਿਆ ਗਿਆ। ਅੱਜ ਜਿਹੜੀ ਆ 532 ਪੁਆਇੰਟ ਜਿਹੜੀ ਮਾਰਕੀਟ ਉੱਤੇ ਗਈ, ਤਕਰੀਬਨ 2.25%। ਇਹ ਕਈ ਦਿਨਾਂ ਬਾਅਦ ਜਿਹੜੀ ਆ ਥੋੜ੍ਹੀ ਵੈਸੇ ਆਪਾਂ ਦੇਖ ਰਹੇ ਸੀ ਹਰਜੋਤ ਸਿੰਘ ਜੀ, ਤਾਂ ਵੀ ਇਕੋਨਮੀ ਦੇ ਇਸ ਬਦਹਾਲੀ ਦੇ ਦੌਰਾਨ ਵੀ ਮਾਰਕੀਟ ਆ ਉਹ ਲਗਾਤਾਰ ਉੱਤੇ ਜਾ ਰਹੀ ਸੀ। ਪਿਛਲੇ ਵੀਰਵਾਰ ਵੀ, ਸ਼ੁੱਕਰਵਾਰ ਵੀ, ਫਿਰ ਸੋਮਵਾਰ ਵੀ, ਕੱਲ੍ਹ ਮਾੜੀ ਜੀ 32 ਪੁਆਇੰਟ ਥੱਲੇ ਗਈ ਸੀ, ਪਰ ਅੱਜ ਕਾਫੀ ਵੱਡਾ ਜਿਹੜਾ ਉਛਾਲ ਆ ਉਹ ਦੇਖਿਆ ਗਿਆ ਆ। ਪਿਛਲੇ 5 ਦਿਨਾਂ ਦੇ ਵਿੱਚ ਤਕਰੀਬਨ 5% ਮਾਰਕੀਟ ਜਿਹੜੀ ਆ ਉਹ ਸਟਾਕ ਮਾਰਕੀਟ ਉੱਤੇ ਨੂੰ ਗਈ ਆ। ਤੇਲ ਦੀਆਂ ਕੀਮਤਾਂ ਵੀ ਜਿਹੜੀਆਂ ਇੱਕ ਟਾਈਮ ਦੇ ਉੱਤੇ ਨੈਗੇਟਿਵ ਹੋ ਗਈਆਂ ਸੀ, ਜਿਹੜੀਆਂ ਇਸ ਮੌਕੇ ਅਮਰੀਕੀ ਕੱਚੇ ਤੇਲ ਦੀਆਂ ਕੀਮਤਾਂ $16 ਦੇ ਤਕਰੀਬਨ ਜਿਹੜਾ ਪ੍ਰਤੀ ਬੈਰਲ ਉਹ ਚੱਲ ਰਹੀਆਂ ਨੇ ਜੀ। ਅਗਲੀ ਖਬਰ ਜਿਹੜੀ ਆ ਉਹ ਦਵਾਈ ਨੂੰ ਲੈ ਕੇ ਆ, ਜਿਸ ਤਰ੍ਹਾਂ ਸਵੇਰੇ ਵੀ ਡਿਸਕਸ ਕੀਤਾ ਸੀ। ਜਿਹੜੇ ਡਾਕਟਰ ਐਂਥਨੀ ਫੌਸੀ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜੀ ਗਿਲੀਅਡ ਸਾਇੰਸਿਸ ਨੇ ਨਵੀਂ ਜਿਹੜੀ ਦਵਾਈ ਬਣਾਈ ਹੈਗੀ ਆ ਰੈਮਡੀਜ਼ਵਰ, ਉਹ ਕਹਿੰਦੇ ਪਈ ਇਹ ਇੱਕ ਤਰ੍ਹਾਂ ਨਾਲ ਨਵਾਂ ਸਟੈਂਡਰਡ ਆਫ ਕੇਅਰ ਕਰੋਨਾ ਵਾਇਰਸ ਦੇ ਟਰੀਟਮੈਂਟ ਲਈ ਸੈਟਅਪ ਕਰ ਰਹੀ ਹੈਗੀ ਆ। ਕਹਿੰਦੇ ਪਈ ਇੱਕ ਜਿਹੜੀ ਪਲੇਸਵੋ ਗਰੁੱਪ ਜਿਹੜਾ ਸੀ, ਜਦੋਂ ਉਹ ਯੂਜ਼ ਕਰਦੇ ਸੀ, ਜੇ 15 ਦਿਨਾਂ ਦੇ ਵਿੱਚ ਪੇਸ਼ੈਂਟ ਦੀ ਰਿਕਵਰੀ ਹੁੰਦੀ ਸੀ, ਇਸ ਦਵਾਈ ਨਾਲ 11 ਦਿਨਾਂ ਦੇ ਵਿੱਚ ਹੋ ਰਹੀ ਹੈਗੀ ਆ। ਉਹਨਾਂ ਨੇ ਇਹ ਕਿਹਾ ਵੀ ਸਰਵਾਈਵਲ ਜਿਹੜਾ ਬੈਨੀਫਿਟ ਤੇ ਮੋਰਟੈਲਿਟੀ ਰੇਟ ਜਿਹੜਾ ਆ 8% ਜਿਹੜਾ ਗਰੁੱਪ ਦਾ ਹੈਗਾ, ਜਿਹੜੇ ਰੈਮਡੇਸਿਵਿਰ ਵਰਸਸ 11.6% ਜਿਹੜਾ ਪਲੇਸਬੋ ਗਰੁੱਪ ਆ। ਸੋ ਇਹ ਕਾਫੀ ਇਹਦੇ 'ਚ ਇੰਪਰੂਵਮੈਂਟ ਲੱਗਦੀ ਆ। ਸੋ ਇਸੇ ਕਰਕੇ ਇਹਨੂੰ ਦੇਖਦੇ ਹੋਏ ਸਟਾਕ ਮਾਰਕੀਟ ਵੀ ਉੱਪਰ ਗਈ ਆ। ਸੋ ਜਿਹੜੇ ਸੈਂਟਰ ਫॉर ਡਿਸੀਜ਼ ਵਾਲੇ ਡਾਕਟਰ ਐਂਥਨੀ ਆ, ਉਹ ਵੀ ਇਹ ਤੋਂ ਥੋੜ੍ਹੇ ਖੁਸ਼ ਲੱਗਦੇ ਹੈਗੇ ਆ ਵੀ ਹੋ ਸਕਦਾ ਇਹ ਜ਼ਰੂਰ ਕੁਛ ਨਾ ਕੁਛ ਜਿਹੜਾ ਬੈਟਰ ਕਰੂਗੀ ਆਉਣ ਵਾਲੇ ਸਮੇਂ 'ਚ। ਜੀ ਬਿਲਕੁਲ, ਚਲੋ ਉਮੀਦ ਇਹੀ ਕਰਦੇ ਹਾਂ ਵੀ ਭਾਈ ਕੁਛ ਚੰਗੇ ਨਤੀਜੇ ਜਿਹੜੇ ਉਹ ਜ਼ਰੂਰ ਆਉਣ। ਉੱਧਰ ਜਿਹੜਾ ਹਰਜੋਤ ਸਿੰਘ ਜੀ, ਜਿਹੜਾ ਬੇ ਏਰੀਏ ਦਾ ਸ਼ੈਲਟਰ ਇਨ ਪਲੇਸ ਆ, ਉਸ ਦੇ ਵਿੱਚ ਹੁਣ ਕੁਛ ਛੋਟਾਂ ਜਿਹੜੀਆਂ ਆ ਉਹ ਦੇਖੀਆਂ ਗਈਆਂ ਨੇ, ਜਿਹੜੀਆਂ 6 ਕਾਊਂਟੀਜ਼ ਤੇ ਜਿਹੜੀ ਸਿਟੀ ਆਫ ਬਰਕਲੀ ਆ, ਕੰਟਰਾ ਕੋਸਟਾ ਕਾਊਂਟੀ, ਐਲਾਮੀਡਾ, ਸੈਨ ਮਟੇਓ, ਸੈਂਟਾ ਕਲਾਰਾ, ਸੈਨ ਫਰਾਂਸਿਸਕੋ, ਮਰੀਨ ਕਾਊਂਟੀਜ਼ ਦੇ ਨਾਲ ਸਿਟੀ ਆਫ ਬਰਕਲੀ ਆ, ਉਹਨਾਂ ਨੇ ਜਿਹੜੀਆਂ ਸ਼ੈਲਟਰ ਇਨ ਪਲੇਸ ਆ ਉਸ ਨੂੰ ਮਈ ਦੇ ਮਹੀਨੇ ਦੇ ਲਈ ਲਾਗੂ ਰੱਖਿਆ ਆ। ਪਰ ਉਸ ਦੇ ਵਿੱਚ ਜਿਹੜੀਆਂ ਛੋਟਾਂ ਆ ਉਹ ਹੈਗੀਆਂ ਜਿਸ ਦੇ ਵਿੱਚ ਕੰਸਟਰਕਸ਼ਨ, ਲੈਂਡਸਕੇਪਿੰਗ ਤੇ ਕੁਛ ਜਿਹੜੀਆਂ ਬਾਹਰ ਗਤੀਵਿਧੀਆਂ ਆ ਉਹਨਾਂ ਨੂੰ ਇਸ ਸ਼ੈਲਟਰ ਇਨ ਪਲੇਸ ਦੇ ਵਿੱਚ ਛੋਟ ਦਿੱਤੀ ਗਈ ਹੈਗੀ ਆ। ਸੋ ਇਹੀ ਲੱਗ ਰਿਹਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੌਲੀ ਜਿਹੜੀ ਸਟੇਟ ਆ ਉਸ ਨੂੰ ਆਪਣੇ ਖੋਲ੍ਹਣਾ ਜਿਹੜਾ ਉਹ ਸ਼ੁਰੂ ਕੀਤਾ ਜਾਵੇਗਾ। ਉੱਦਾਂ ਕੈਲੀਫੋਰਨੀਆ ਦੇ ਵਿੱਚ 2000 ਤੋਂ ਵੱਧ ਕੇਸਾਂ ਜਿਹੜੇ ਆ ਉਹ ਇੱਕ ਦਿਨ ਦੇ ਵਿੱਚ ਵਧੇ ਆ। ਇਹ ਕਹਿੰਦੇ ਵੀ ਜਦੋਂ ਦੀ ਪੈਂਡੈਮਿਕ ਸ਼ੁਰੂ ਹੋਈ ਆ, ਇਹ ਇੱਕ ਹਾਈਐਸਟ ਸਿੰਗਲ ਡੇ ਰਾਈਜ਼ ਜਿਹੜਾ ਆ ਉਹ ਦੇਖਿਆ ਗਿਆ ਹੈਗਾ ਜੀ। ਸੋ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੱਸਿਆ ਹੈਗਾ, ਕੰਸਟਰਕਸ਼ਨ, ਲੈਂਡਸਕੇਪਰ, ਗਾਰਡਨਰਸ ਜਿਹੜੇ ਆ ਉਹ ਖੁੱਲ੍ਹਣਗੇ, ਉਹ ਕੰਮ ਕਰ ਸਕਦੇ ਆ। ਰੈਸਟੋਰੈਂਟਸ ਅਤੇ ਜਿਹੜੀਆਂ ਕੌਫੀ ਦੀਆਂ ਦੁਕਾਨਾਂ ਹੈਗੀਆਂ ਆ, ਉਹਨਾਂ ਦੇ ਵਿੱਚ ਉਹ ਆਊਟਡੋਰ ਸੀਟਿੰਗ ਜਿਹੜੀ ਆ ਉਹ ਇਨਕਲੂਡ ਨਹੀਂ ਕੀਤੀ ਗਈ, ਪਰ ਇਨਡੋਰ ਉਹ ਬਹਿ ਸਕਦੇ ਕਿ ਨਹੀਂ ਇਹਦੇ ਬਾਰੇ ਦੱਸਿਆ ਨਹੀਂ। ਸੋ ਜਿਹੜਾ ਲਿਖਿਆ ਹੈ ਉਹ ਨਹੀਂ, ਆਊਟਡੋਰ ਸੀਟਿੰਗ ਇਜ਼ ਨਾਟ ਅਲਾਊਡ। ਸੋ ਹੁਣ ਇਹਦਾ ਅੰਡਰਸਟੂਡ ਆ ਵੀ ਟੇਕ ਆਊਟ ਆ ਜਾਂ ਅੰਦਰ ਵੀ ਬਹਿ ਸਕਦੇ ਆ। ਆਈ ਥਿੰਕ ਹੋ ਸਕਦਾ ਵੀ ਮੇ ਬੀ 20-25% ਜਿਹੜੀ ਕਪੈਸਿਟੀ ਦੇ ਉੱਤੇ ਉਹਨਾਂ ਨੇ ਚਲਾਉਣ ਦੀ ਦਿੱਤੀ ਹੋਵੇ। ਕਹਿੰਦੇ ਵੀ ਜੇ ਬਾਹਰਲੇ ਕੰਮ ਸ਼ੁਰੂ ਵੀ ਹੋ ਰਹੇ ਆ ਉਸ ਦੇ ਇਸ ਦਾ ਮਤਲਬ ਇਹ ਨਹੀਂ ਵੀ ਆਪਾਂ ਸੋਸ਼ਲ ਡਿਸਟੈਂਸਿੰਗ ਨਹੀਂ ਕਰਨੀ। ਸੋਸ਼ਲ ਡਿਸਟੈਂਸਿੰਗ ਫਿਰ ਵੀ ਜਿਹੜੀ ਆ ਉਹ ਆਪਾਂ ਬਣਾ ਕੇ ਰੱਖਣੀ ਹੈਗੀ ਆ। ਪਬਲਿਕ ਅਤੇ ਪ੍ਰਾਈਵੇਟ ਗੈਦਰਿੰਗ ਜਿਹੜੀਆਂ ਆ ਸਿੰਗਲ ਹਾਊਸ ਹੋਲਡ ਤੋਂ ਬਾਹਰ, ਜਿਹੜੀਆਂ ਲਿਵਿੰਗ ਯੂਨਿਟ ਤੋਂ ਬਾਅਦ ਅਜੇ ਵੀ ਉਸ ਦੇ ਉੱਤੇ ਰੋਕ ਹੈਗੀ ਆ। ਅਤੇ ਇਹ ਜਿਹੜੇ ਇਸ ਆਰਡਰ ਦੇ ਵਿੱਚ ਉਹਨਾਂ ਨੇ ਦੱਸਿਆ ਹੈਗਾ ਆ। ਸੋ
ਇਹ ਇੱਦਾਂ ਕਾਫੀ ਕੁਛ ਹੈਗਾ ਆ। ਸੋ ਆਪਾਂ ਕੱਲ੍ਹ ਦੇ ਜਿਹੜੇ ਸਵੇਰ ਵਾਲੇ ਪ੍ਰੋਗਰਾਮ ਦੇ ਵਿੱਚ ਜਾਂ ਇੱਕ ਸਪੈਸ਼ਲ ਪ੍ਰੋਗਰਾਮ ਇਸ ਦੇ ਉੱਤੇ ਕਰਕੇ ਜਿਹੜਾ ਤੁਹਾਨੂੰ ਆਪਾਂ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਾਂਗੇ ਵੀ ਹੋਰ ਕੀ ਕੁਛ ਇਸ ਦੇ ਵਿੱਚ ਦੱਸਿਆ ਗਿਆ ਹੈ। ਉੱਧਰ ਇਹ ਵੀ ਜਿਹੜੇ ਅਨੁਮਾਨ ਲਾਏ ਜਾ ਰਹੇ ਆ ਵੀ ਹੋ ਸਕਦਾ ਵੀ ਸੂਬੇ ਦੇ ਜਿਹੜੇ ਕਈ ਥਾਵਾਂ ਦੇ ਉੱਤੇ ਜਿਹੜੀ ਢਿੱਲ ਆ ਉਹ ਮਿਲ ਸਕਦੀ ਆ। ਸੋ ਆਪਾਂ ਨੂੰ ਇੰਤਜ਼ਾਰ ਹੈਗਾ ਆ ਗਵਰਨਰ ਗੈਵਿਨ ਨਿਊਸਮ ਉਹਨਾਂ ਦੀ ਜਿਹੜੀ ਉਹ ਗੱਲਬਾਤ ਦਾ ਵੀ ਹੋਰ ਕੀ ਕੁਛ ਜਿਹੜੀਆਂ ਆ ਅਪਡੇਟਸ ਇਸ ਦੇ ਬਾਬਤ ਆਉਂਦੀਆਂ ਹੈਗੀਆਂ ਆ। ਅਗਲੀ ਖਬਰ ਜਿਹੜੀ ਜਾਰਜੀਆ ਤੋਂ ਆ ਰਹੀ ਆ, ਬੜੀ ਹੀ ਜਿਹੜੀ ਇੱਕ ਖਤਰਨਾਕ ਖਬਰ ਆ। ਕਹਿੰਦੇ ਵੀ ਜਾਰਜੀਆ ਦੇ ਵਿੱਚ ਜਿੰਨੇ ਵੀ ਪੇਸ਼ੈਂਟ ਐਡਮਿਟ ਹੋਏ ਆ ਕਰੋਨਾ ਵਾਇਰਸ ਨੂੰ ਲੈ ਕੇ, ਉਹਦੇ ਵਿੱਚੋਂ 80% ਲੋਕ ਕਾਲੇ ਮੂਲ ਦੇ ਆ। 305 ਪੇਸ਼ੈਂਟਸ ਜਿਹੜੇ ਕੋਵਿਡ-19 ਦੇ ਜਿਹੜੇ ਐਡਮਿਟ ਹੋਏ ਜਾਰਜੀਆ ਦੇ ਹਸਪੀਟਲਸ ਦੇ ਵਿੱਚ, ਅਤੇ ਜਦੋਂ ਪੂਰਾ ਸਰਵੇ ਕੀਤਾ ਗਿਆ ਕਹਿੰਦੇ 247 ਜਿਹੜੇ ਸੀ ਉਹ ਬਲੈਕ ਸੀ, ਜਾਣੀ ਕਿ ਉਹ ਕਾਲੇ ਮੂਲ ਦੇ ਸੀਗੇ। ਸੋ ਇਹ ਕਹਿੰਦੇ ਆ ਵੀ ਉਹਨਾਂ ਦੇ ਵਿੱਚ ਵੀ ਜਿਹੜੇ ਆ 25% ਜਿਹੜੇ ਆ 25% ਉਹਨਾਂ ਨੂੰ ਡਾਇਬੀਟੀ ਦੀ ਪ੍ਰੋਬਲਮ ਸੀ, ਅਤੇ 30% ਦੇ ਕਰੀਬ ਜਿਹੜੇ ਆ ਕਾਰਡੀਓਵੈਸਕੂਲਰ ਉਹਨਾਂ ਨੂੰ ਕੋਈ ਨਾ ਕੋਈ ਪ੍ਰੋਬਲਮ ਸੀ। ਸੋ ਆਲਰੇਡੀ ਉਹਨਾਂ ਦੇ ਜਿਹੜੇ ਆ ਹੈਲਥ ਇਸ਼ੂਜ਼ ਸੀਗੇ। ਜੀ ਇਹ ਤਾਂ ਕਾਫੀ ਵਾਰੀ ਜਿਹੜੇ ਰਿਪੋਰਟ ਹੋ ਚੁੱਕਾ ਆ ਵੀ ਕਿਸ ਤਰੀਕੇ ਦੇ ਨਾਲ ਜਿਨ੍ਹਾਂ ਨੂੰ ਪਹਿਲਾਂ ਕੋਈ ਹੋਰ ਬਿਮਾਰੀਆਂ ਸੀਗੀਆਂ ਵੀ ਉਹਨਾਂ ਦੇ ਉੱਤੇ ਜਿਹੜੀ ਪ੍ਰੋਬਲਮ ਆ ਉਹ ਹੋਰ ਹੋਈ ਹੈਗੀ ਆ। ਉੱਧਰ ਜਿਹੜੀ ਹਰਜੋਤ ਸਿੰਘ ਜੀ ਕਰੋਨਾ ਵਾਇਰਸ ਦੇ ਕਰਕੇ ਜਿਹੜੀ ਅਨਇੰਪਲੋਇਮੈਂਟ ਆ ਉਹ ਵੀ ਜਿਹੜੀ ਆ ਸਿਖਰਾਂ 'ਤੇ ਜਾ ਰਹੀ ਆ। ਸਿਲੀਕਨ ਵੈਲੀ ਦੇ ਵਿੱਚ ਕਹਿੰਦੇ ਤਕਰੀਬਨ 6 ਦੇ ਵਿੱਚੋਂ ਇੱਕ ਕੰਪਨੀ ਨੇ ਆਪਣੀਆਂ ਜੌਬਸ ਜਿਹੜੀਆਂ ਉਹ ਚੌਪ ਕੀਤੀਆਂ, ਯਾਨੀ ਕਿ ਉਹਨਾਂ ਨੇ ਕਟੌਤੀਆਂ ਕੀਤੀਆਂ ਹੈਗੀਆਂ ਆ। ਸੋ ਇਹ ਵੀ ਇੱਕ ਕਾਫੀ ਵੱਡਾ ਆંકੜਾ ਹੈਗਾ। ਬਹੁਤੀਆਂ ਜਿਹੜੀਆਂ IT ਵਾਲੀਆਂ ਕੰਪਨੀਆਂ ਆ ਉਹਨਾਂ ਦੇ ਜਿਹੜੇ ਕੰਮ ਆ ਉਹ ਅਜੇ ਵੀ ਘਰੋਂ ਹੀ ਚੱਲ ਰਹੇ ਹੈਗੇ ਆ। ਸੋ ਬੇ ਏਰੀਆ ਕੌਂਸਲ ਆ ਉਹਨਾਂ ਨੇ ਕਿਹਾ ਵੀ ਜਿਹੜਾ ਆਪਾਂ ਇੱਕ ਟਿਪਿੰਗ ਪੁਆਇੰਟ ਵੀ ਇੱਥੋਂ ਜਿਸ ਤੋਂ ਬਾਅਦ ਦੇ ਵਿੱਚ ਕਾਫੀ ਜ਼ਿਆਦਾ ਥੱਲੇ ਵੱਲ ਨੂੰ ਗਿਰਾਵਟ ਜਿਹੜੀ ਉਹ ਆ ਸਕਦੀ ਆ, ਉਸ ਦੇ ਬਿਲਕੁਲ ਨਜ਼ਦੀਕ ਹੈਗੇ ਆ। ਸਿਲੀਕਨ ਵੈਲੀ ਦੀ ਰੀਜਨ ਦੀ ਜਿਹੜੀ ਇਕੋਨਮੀ ਆ ਉਹ ਟਿਪਿੰਗ ਪੁਆਇੰਟ ਦੇ ਨਜ਼ਦੀਕ ਆਈ ਹੋਈ ਹੈਗੀ ਆ। 17% ਬੇ ਏਰੀਆ ਦੀਆਂ ਕੰਪਨੀਆਂ ਦੇ ਦੁਆਰਾ ਜਿਹੜੇ ਵਰਕਰਸ ਆ ਉਹਨਾਂ ਨੂੰ ਲੇ ਆਫ ਕੀਤਾ ਗਿਆ। ਇੱਕ ਸਰਵੇ ਦੇ ਵਿੱਚ ਇਹ ਜਾਣਕਾਰੀ ਆ ਉਹ ਪ੍ਰਾਪਤ ਹੋਈ ਆ। ਸੋ ਉੱਦਾਂ ਇਹ ਦੇਖਣ ਵਾਲੀ ਆ ਵੀ 12% ਕਹਿੰਦੇ ਨੇ ਵੀ ਜਿਹੜੀਆਂ ਜੌਬ ਕੱਟਸ ਹੋਈਆਂ ਅਤੇ ਜੇ ਸ਼ਟਡਾਊਨ ਚੱਲਦਾ ਰਿਹਾ ਅਤੇ 12% ਹੋਰ ਜਿਹੜੇ ਆ ਉਹਨਾਂ ਦੇ ਦੁਆਰਾ ਇਹ ਕਿਹਾ ਜਾ ਰਿਹਾ ਵੀ ਉਹਨਾਂ ਨੇ ਆਪਣੀਆਂ ਜੌਬਸ ਜਿਹੜੀਆਂ ਉਹ ਕੱਟ ਕਰ ਦੇਣੀਆਂ ਆ। ਸੋ ਬਿਲਕੁਲ ਜੇ ਲੇ ਆਫ ਦੀ ਗੱਲ ਕਰਦੇ ਜਾਈਏ, ਜਿਹੜੀਆਂ ਰਾਈਡ ਸ਼ੇਅਰਿੰਗ ਕੰਪਨੀਜ਼ ਹੈਗੀਆਂ ਆ, ਕਹਿੰਦੇ ਲਿਫਟ ਨੇ 1000 ਬੰਦਾ ਸਟਾਫਰ ਆਪਣਾ ਆਲਰੇਡੀ ਲੇ ਆਫ ਕਰ ਦਿੱਤਾ ਹੈਗਾ, ਅਤੇ ਊਬਰ ਵੀ ਜਿਹੜੀ ਆ ਕਹਿੰਦੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੇ ਆਫ ਕਰਨ ਜਾ ਰਹੀ ਆ। ਜਿਹੜੀਆਂ ਰਿਪੋਰਟਸ ਆ ਰਹੀਆਂ ਉਹਨਾਂ ਦੇ ਮੁਤਾਬਕ 80% ਜਿਹੜੀ ਆ ਰਾਈਡਿੰਗ ਆ, ਜਿਹੜੀਆਂ ਰਾਈਡ ਬੁਕਿੰਗਸ ਆ ਉਹ ਊਬਰ ਤੋਂ ਘਟ ਗਈਆਂ ਆ। ਸੋ ਦੇਖ ਲਓ ਵੀ 80% ਉਹਨਾਂ ਦਾ ਬਿਜ਼ਨਸ ਘਟ ਗਿਆ। ਸੋ ਕਹਿੰਦੇ ਆਪਣੇ ਆਫਿਸ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਉਹ ਲੇ ਆਫ ਕਰਨ ਜਾ ਰਹੇ ਹੈਗੇ ਆ। ਅਨਪਲਾਈਮੈਂਟ ਨੂੰ ਲੈ ਕੇ ਜਿਹੜਾ ਆ ਲੋਕਾਂ ਦੇ ਲਈ ਕਹਿੰਦੇ ਇੱਕ ਤਰ੍ਹਾਂ ਨਾਲ ਨਾਈਟਮੇਅਰ ਬਣੀ ਹੋਈ ਹੈਗੀ ਆ, ਖਾਸ ਕਰਕੇ ਮਿਲੀਅਨਸ ਆਫ ਲੋਕਾਂ ਦੇ ਲਈ। ਕਹਿੰਦੇ ਪੂਰੇ ਮੁਲਕ ਦੇ ਵਿੱਚ 22 ਮਿਲੀਅਨ ਲੋਕ ਜਿਹੜੇ ਅਨਪਲਾਇਡ ਹੈਗੇ ਆ। ਕਾਰਨ ਕੀ ਆ ਵੀ ਬਹੁਤ ਸਾਰੀਆਂ ਜਿਹੜੀਆਂ ਸਟੇਟਾਂ ਆ ਉਹ ਇਸ ਦੇ ਲਈ ਪ੍ਰਪੇਅਰ ਹੀ ਨਹੀਂ ਸੀ। ਜਦੋਂ ਤੁਹਾਡੇ ਮੁਲਕ ਦੀ ਅਨਪਲਾਈਮੈਂਟ ਜਿਹੜੀ ਰੇਟ ਆ ਉਹ 3.8 3.5% ਹੋਵੇ, ਅਤੇ ਤੁਸੀਂ ਸੋਚ ਨਹੀਂ ਸਕਦੇ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਲੇ ਆਫ ਹੋ ਜਾਣਗੇ। ਅਤੇ ਕੈਲੀਫੋਰਨੀਆ ਦੇ ਵਿੱਚ ਤਾਂ ਜਿਹੜਾ ਸਿਸਟਮ ਹੀ ਇਹਨਾਂ ਦਾ ਬਹੁਤ ਪੁਰਾਣਾ ਸੀਗਾ। ਹੁਣ ਕੈਲੀਫੋਰਨੀਆ ਨੇ 1300 ਦੇ ਕਰੀਬ ਆਪਣੇ ਜਿਹੜੇ ਵੱਖ-ਵੱਖ ਡਿਪਾਰਟਮੈਂਟਾਂ ਤੋਂ ਇੰਪਲਾਈ ਜਿਹੜੇ ਮੂਵ ਕਰਕੇ ਅਨਪਲਾਈਮੈਂਟ ਆਫਿਸ 'ਚ ਲਾਏ ਆ, ਅਤੇ ਅਨਪਲਾਈਮੈਂਟ ਆਫਿਸ ਦੇ ਇੰਪਲਾਈ 12-12 13-13 ਘੰਟੇ ਜਿਹੜੇ ਆ ਕੰਮ ਕਰ ਰਹੇ ਹੈਗੇ ਆ। ਬਾਕੀ ਵੀ ਜਿਹੜੇ ਪੂਰੇ ਮੁਲਕ ਤੋਂ ਇਹ ਖਬਰਾਂ ਆ ਰਹੀਆਂ, ਕਹਿੰਦੇ ਭਈ ਲੋਕ ਬਾਰ-ਬਾਰ ਅਨਪਲਾਈਮੈਂਟ ਆਫਿਸ ਦੇ ਵਿੱਚ ਲੌਗਇਨ ਕਰ ਰਹੇ ਆ, ਉਹ ਕੰਪਿਊਟਰ ਲੌਗ ਆਊਟ ਹੋ ਜਾਂਦਾ ਆ। ਕਈਆਂ ਨੇ ਅਪਲਾਈ ਕਰਤਾ 2-2 3-3 ਵੀਕ ਹੋ ਗਏ, ਆਨਸਰ ਨਹੀਂ ਆ ਰਿਹਾ। ਸੋ ਆਪਾਂ ਪਹਿਲਾਂ ਵੀ ਸਰੋਤਿਆਂ ਨੂੰ ਦੱਸਿਆ ਸੀ, ਉਹ ਪਹਿਲਾਂ ਕੈਲੀਫੋਰਨੀਆ 'ਚ ਇਹ ਕਹਿੰਦੇ ਸੀ ਵੀ 3 ਤੋਂ 4 ਵੀਕ ਜਿਹੜੇ ਆ ਤੁਹਾਡੇ ਪੈਸੇ ਆਉਣ ਨੂੰ ਲੱਗ ਸਕਦੇ ਹੈਗੇ ਆ। ਸੋ ਹੌਲੀ-ਹੌਲੀ ਉਹਦੇ 'ਤੇ ਵਰਕਆਊਟ ਹੋ ਰਿਹਾ, ਪਰ ਜਿਹੜਾ ਡਿਲੇ ਲਗਭਗ ਹਰ ਇੱਕ ਸਟੇਟ ਦੇ ਅਨਪਲਾਈਮੈਂਟ ਆਫਿਸ ਦੇ ਵਿੱਚ ਹੈਗਾ ਆ। ਜੀ ਬਿਲਕੁਲ। ਅਤੇ ਹਰਜੋਤ ਸਿੰਘ ਜੀ ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਵੀ ਜੇ ਆਪਾਂ ਨਜ਼ਰ ਮਾਰਦੇ ਜਾਈਏ ਤਾਂ ਅੱਜ ਇੱਕ ਵਿਸ਼ੇਸ਼ ਜਿਹੜੀ ਗੱਲਬਾਤ ਉਹ ਵੀ ਆਪਣੇ ਸਰੋਤਿਆਂ ਦੇ ਨਾਲ ਜਿਹੜੀ ਉਹ ਸਾਂਝੀ ਕਰਾਂਗੇ ਵੀ ਪੰਜਾਬੀ ਰੇਡੀਓ USA ਦੀ ਜਿਹੜੀ ਕਵਰੇਜ ਆ ਉਹ ਜਿਹੜੀ ਉਹ ਹੋਈ ਆ NPR ਜਿਹੜਾ ਹੈਗਾ ਨੈਸ਼ਨਲ ਪਬਲਿਕ ਰੇਡੀਓ, ਉਸ ਦੇ ਉੱਤੇ ਵੀ
ਪਬਲਿਕ ਰੇਡੀਓ ਇੰਟਰਨੈਸ਼ਨਲ ਉਸ ਦੇ ਉੱਤੇ, ਜਿਸ ਦੇ 294 ਵੱਖ-ਵੱਖ ਸਟੇਸ਼ਨ ਅਮਰੀਕਾ, ਕੈਨੇਡਾ ਅਤੇ ਜਰਮਨੀ ਦੇ ਵਿੱਚ ਜਿਹੜੇ ਉਸ ਦੇ ਉੱਤੇ ਪੰਜਾਬੀ ਰੇਡੀਓ USA ਬਾਰੇ ਜਿਹੜਾ ਉਹ ਜਾਣਕਾਰੀ ਦਿੱਤੀ ਗਈ ਵੀ ਕਿਸ ਤਰੀਕੇ ਦੇ ਨਾਲ ਕਰੋਨਾ ਵਾਇਰਸ ਦੇ ਸਮੇਂ ਦੇ ਦੌਰਾਨ ਇਮੀਗ੍ਰੈਂਟ ਦੇ ਲਈ ਇਹ ਜਿਹੜਾ ਆਪਣੀ ਮਾਂ ਬੋਲੀ ਦੇ ਵਿੱਚ ਉਹ ਉਹਨਾਂ ਦੇ ਇਸ਼ੂਜ਼ ਤੇ ਉਹਨਾਂ ਨੂੰ ਜਿਹੜੀ ਕਰੋਨਾ ਵਾਇਰਸ ਦੇ ਬਾਰੇ ਜਿਹੜੀ ਜਾਣਕਾਰੀ ਆ ਉਹ ਦੇ ਰਹੇ ਆ। ਸੋ ਉਹ ਜਿਹੜਾ ਇੱਕ ਰਿਪੋਰਟ ਪੇਸ਼ ਹੋਈ ਆ ਉਹ ਵੀ ਆਪਣੇ ਆਪਾਂ ਸਰੋਤਿਆਂ ਦੇ ਨਾਲ ਜਿਹੜੀ ਉਹ ਸਾਂਝੀ ਕਰਾਂਗੇ, ਉਹ ਤੁਹਾਨੂੰ ਆਪਾਂ ਸੁਣਾਵਾਂਗੇ ਵੀ। ਜੀ ਬਿਲਕੁਲ। ਸੋ ਨਾਲ ਦੀ ਨਾਲ ਟਰੱਕਰਸ ਜਿਹੜੇ ਉਹਨਾਂ ਦੇ ਕੀ ਇਸ਼ੂ ਆ ਉਹਨਾਂ ਨੂੰ ਕਿਸ ਤਰ੍ਹਾਂ ਪੰਜਾਬੀ ਰੇਡੀਓ USA ਚੱਕ ਰਿਹਾ ਹੈਗਾ। ਸੋ ਹੁਣ ਪੂਰੇ ਅਮਰੀਕਾ ਦੇ ਵਿੱਚ, ਪੂਰੇ ਕੈਨੇਡਾ 'ਚ ਅਤੇ ਜਰਮਨ ਦੇ ਵਿੱਚ ਜਿਹੜੇ ਲੋਕ ਆ ਉਹਨਾਂ ਨੂੰ ਪਤਾ ਲੱਗ ਗਿਆ ਵੀ ਕਿਹੜੇ ਇਸ਼ੂ ਹੈਗੇ ਆ। ਸੋ ਬਿਲਕੁਲ ਇਹ ਸਾਡੇ ਸਰੋਤੇ ਆ ਉਹ ਵਧਾਈ ਦੇ ਪਾਤਰ ਹੈਗੇ ਆ। ਅਤੇ ਹੋਪਫੁਲੀ ਜਿਸ ਤਰ੍ਹਾਂ ਤੁਸੀਂ ਪੁੱਛਦੇ ਰਹਿੰਦੇ ਆ ਵੀ ਆਪਾਂ ਕਿਸ ਤਰ੍ਹਾਂ ਜਿਹੜੇ ਆਪਣੇ ਕਾਂਗਰਸਮੈਨ, ਸੈਨੇਟਰਸ ਨੂੰ ਦੱਸੀਏ ਵੀ ਸਾਡੇ ਕੀ ਇਸ਼ੂ ਆ, ਹੁਣ ਤੁਸੀਂ ਉਹ ਰਿਪੋਰਟ ਜਿਹੜੀ ਆ ਉਹਨਾਂ ਦੇ ਆਫਿਸ ਨੂੰ ਫਾਰਵਰਡ ਕਰ ਸਕਦੇ ਆ। ਉਹਨਾਂ ਨੂੰ ਪਤਾ ਲੱਗੂਗਾ ਵੀ ਕੀ ਜਿਹੜੇ ਆ ਮਿਨੋਰਟੀ ਦੇ ਬਿਜ਼ਨੈਸਿਸ ਉਹਨਾਂ ਦੇ ਕੀ ਇਸ਼ੂ ਹੈਗੇ ਆ। ਜੀ ਬਿਲਕੁਲ। ਸੋ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਜੇ ਕਰਦੇ ਜਾਈਏ ਤਾਂ ਸਟਿਮੂਲਸ ਚੈਕਸ ਨੂੰ ਲੈ ਕੇ ਅਜੇ ਵੀ ਬਹੁਤ ਸਾਰੇ ਲੋਕਾਂ ਦੇ ਵਿੱਚ ਜਿਹੜਾ ਉਹ ਰੌਲਾ ਰੱਪਾ ਬਣਿਆ ਪਿਆ ਵੀ ਕਦੋਂ ਜਿਹੜੇ ਉਹ ਮਿਲਣਗੇ। ਸੋ ਉਮੀਦ ਇਹੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਲਦ ਹੀ ਜਿਹੜੇ ਇਸ ਦੇ ਉੱਤੇ ਜਿਹੜੀ ਉਹ ਜਾਣਕਾਰੀ ਆ ਉਹ ਸਾਂਝੀ ਹੋਵੇਗੀ। ਜੀ ਸੋ ਸਟਿਮੂਲਸ ਚੈਕਸ ਨੂੰ ਲੈ ਕੇ ਵੀ ਕਾਫੀ ਜਿਹੜਾ ਰੌਲਾ ਰੱਪਾ ਹਰਜੋਤ ਸਿੰਘ ਜੀ ਦੇਖਣ ਨੂੰ ਜਿਹੜਾ ਉਹ ਮਿਲ ਰਿਹਾ ਹੈਗਾ ਵੀ ਕਦੋਂ ਤੱਕ ਜਿਹੜੇ ਉਹ ਆਉਣਗੇ। ਲੋਕੀ ਕਈ ਤਰੀਕੇ ਦੀ ਜਿਹੜੀ ਨਿਰਾਸ਼ਾ ਜਿਹੜੀ ਆ ਉਹ ਜ਼ਾਹਰ ਕਰ ਰਹੇ ਹੈਗੇ ਆ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਉਹ ਰਿਪੋਰਟ ਆਪਣੇ ਸਰੋਤਿਆਂ ਦੇ ਨਾਲ ਜਿਹੜੀ ਉਹ ਸਾਂਝੀ ਕਰਦੇ ਆ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਇਸ ਟਾਈਮ ਜਿਹੜਾ ਹੈਗਾ ਕਿ ਵੀ ਜਿਹੜੀ PRI ਆ ਪਬਲਿਕ ਰੇਡੀਓ ਇੰਟਰਨੈਸ਼ਨਲ ਉਹਨਾਂ ਦੇ ਦਾ ਇੱਕ ਬੜਾ ਹੀ ਮਸ਼ਹੂਰ ਪ੍ਰੋਗਰਾਮ ਹੈਗਾ ਦਾ ਵਰਲਡ ਕਰਕੇ। ਸੋ ਉਸ ਦੇ ਵਿੱਚ ਜਰਨਲਿਸਟ ਰੂਪਾ ਸ਼ਨੋਏ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਹੋਈ ਸੀ। ਸੋ ਉਹਨਾਂ ਨੇ ਜਿਹੜਾ ਕਿਸ ਤਰੀਕੇ ਦੇ ਨਾਲ ਇਮੀਗ੍ਰੈਂਟਸ ਦੇ ਜਿਹੜੇ ਫਸਟ ਰਿਸਪੌਂਡਰਸ ਦੇ ਵਜੋਂ ਜਿਹੜੇ ਉਹਨਾਂ ਦੇ ਚੈਨਲਸ ਹੈਗੇ ਆ ਜਾਂ ਜਿਹੜੇ ਵੀ ਉਹ ਇਨਫੋਰਮੇਸ਼ਨ ਸਾਂਝੀ ਕਰਦੇ ਆ ਸਾਰੇ ਕਮਿਊਨਿਟੀ ਦੇ ਨਾਲ, ਉਸ ਦੇ ਉੱਤੇ ਜਿਹੜੀ ਉਹਨਾਂ ਨੇ ਇੱਕ ਵਿਸ਼ੇਸ਼ ਰਿਪੋਰਟ ਜਿਹੜੀ ਉਹ ਪੇਸ਼ ਕੀਤੀ ਆ। ਆਓ ਆਪਾਂ ਸਾਰੇ ਜਾਣੇ ਉਸ ਨੂੰ ਹੁਣ ਸੁਣਦੇ ਹਾਂ। Patting ourselves on the back, the media have been vital during this pandemic. But like businesses everywhere, many news operations are suffering financially right now, especially those serving immigrant communities in the U.S. Here's the world's Rupa Shenoy. You've got a lot of time as a trucker. Sonny Graywall has a refrigerated truck. He hauls dairy and fruits and vegetables. Punjabi Radio USA ਸੁਣ ਰਹੇ ਸਾਰੇ ਹਿਮਾਨਯੋਗ ਅਤੇ At first, listening to Punjabi Radio USA was something just to break up the silence. Graywall's dad got him into it about 8 years ago. Their family's from India. So he was always listening because my dad basically speaks our native language, the Punjabi language. And Punjabi Radio USA is all Punjabi language all the time. Now it's become a lifeline for Graywall and the tens of thousands of other Punjabi-speaking truck drivers in the U.S. In some areas of California, they can hear it on the radio. In other places, truckers stream it or call a number to listen. There's a whole show about trucking where people can call in and ask an expert questions. After the coronavirus hit, these truckers started reporting problems with the rest stops they rely on for bathrooms and food. Yeah, so there were a lot of people were calling in and telling them hey, this company don't let us use the restroom, they don't even let us go inside. So we became a platform on them so that they can tell their issues. Raj Karambir Singh is one of the two main hosts of California-based Punjabi Radio USA. And slowly people who were listening, okay, somebody who was listening in India, okay, I will provide you sanitizer, gloves on this truck stop. People across the country started organizing help for truckers. Singh has also brought on doctors, lawyers, and other experts to tell people about all aspects of the pandemic, like who's at risk, who gets stimulus checks, and who qualifies for unemployment. It became more intense. It took more of our time, although we got financially hit with the coronavirus because a lot of our advertisers, they had to shut down their businesses. So that way we lost advertisers as well.
That's a problem for many mainstream media companies right now. But a new report from the City University of New York's Center for Community Media argues news outlets like Punjabi Radio USA are vital and need to be supported because they're the only trusted sources of information on specific problems facing some immigrant groups. Daniela Gerson wrote the report. She calls media organizations like Punjabi Radio USA digital first responders. They're seeing record traffic, but at the same time that they're seeing record traffic, their contracts are being canceled. And the reason is that media outlets serving immigrants depend on other small immigrant businesses for the most part. Gerson says many digital first responders for immigrant communities have been hit hard. For example, the Noi Viet Daily News, the largest Vietnamese newspaper in the U.S., has cut staff. Another one is Jambalaya News out of New Orleans. The women behind that news outlet, which is just the only Spanish language source for the community, are not paying themselves right now. Punjabi Radio USA plans to keep going despite the financial situation, says host Raj Karambir Singh. The thing is that the information what we are giving, nobody else is giving, so not everybody is doing what we are doing for our community right now. Sunny Graywall is counting on that information to help navigate the current economy, which has been really hard on people like him who own their own trucks. They're getting paid a lot less to haul freight, even though farmers have produce that needs to be shipped across the country. We are like basically not even surviving right now. The rates they're offering, we can't even survive. Graywall says now it costs him more to run his truck than he earns taking a job. So for now, he's parked it in Buffalo, New York, where he lives. He still dials into Punjabi Radio USA, hoping the hosts explain how truckers can manage their loan payments during this crisis. They figure it out. They find out. Then they tell everybody on the radio. That's when I find out. Then I can call my lenders and try to skip my couple payments or defer the payment or something. Whatever happens, Graywall trusts Punjabi Radio USA and his community, their listeners, to help. For the world, I'm Rupa Shenoy. ਜੀ ਸੋ ਆਪਾਂ ਜਿਹੜੀ ਇਹ ਰਿਪੋਰਟ ਆ ਹਰਜੋਤ ਸਿੰਘ ਜੀ ਸੁਣ ਰਹੇ ਸੀ ਰੂਪਾ ਸ਼ਨੋਏ ਜਿਹੜੇ ਜਰਨਲਿਸਟ ਹੈਗੇ ਆ ਦਾ ਵਰਲਡ ਪ੍ਰੋਗਰਾਮ PRI ਜਿਹੜਾ ਆਪਾਂ ਇੱਕ ਵਾਰੀ ਫੇਰ ਦੱਸਦੇ ਜਾਈਏ ਅਮਰੀਕਾ ਕੈਨੇਡਾ ਅਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ 294 ਸਟੇਸ਼ਨਸ ਦੇ ਉੱਤੇ ਇਹਨਾਂ ਦਾ ਜਿਹੜਾ ਇਹ ਪ੍ਰੋਗਰਾਮ ਆ ਪ੍ਰਸਾਰਿਤ ਜਿਹੜਾ ਹੋਇਆ ਆ ਕੈਲੀਫੋਰਨੀਆ ਦੇ ਵੀ ਬਹੁਤ ਸਾਰੇ ਸ਼ਹਿਰ ਅਮਰੀਕਾ ਦੇ ਤਕਰੀਬਨ ਸਾਰੇ ਸੂਬਿਆਂ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜੇ ਪਬਲਿਕ ਰੇਡੀਓਜ਼ ਹੈਗੇ ਆ ਉਹਨਾਂ ਦੇ ਉੱਤੇ ਇਹ ਪ੍ਰੋਗਰਾਮ ਪ੍ਰਸਾਰਿਤ ਜਿਹੜਾ ਉਹ ਕੀਤਾ ਜਾਂਦਾ ਆ ਸੋ ਅਸੀਂ ਖੁਸ਼ਕਿਸਮਤ ਆ ਵੀ ਅਸੀਂ ਆਪਣੇ ਜਿਹੜੇ ਪੰਜਾਬੀ ਕਮਿਊਨਿਟੀ ਆ ਉਹਨਾਂ ਦੀ ਜਿਹੜੀ ਆਵਾਜ਼ ਆ ਉਹਨਾਂ ਦੇ ਲਈ ਅਸੀਂ ਇੱਕ ਮੰਚ ਜਿਹੜਾ ਬਣੇ ਆ ਵੀ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਆ ਉਹਨਾਂ ਨੂੰ ਅਸੀਂ ਇਨਫੋਰਮੇਸ਼ਨ ਜਿਹੜੀ ਉਹ ਦੇ ਸਕੀਏ ਸੋ ਉਮੀਦ ਕਰਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਸਰੋਤੇ ਆ ਉਹ ਕਮਿਊਨਿਟੀ ਆ ਭਾਈਚਾਰਾ ਆ ਉਹ ਇੱਦਾਂ ਹੀ ਪੰਜਾਬੀ ਜਿਹੜੀ USA ਨੂੰ ਹੱਲਾਸ਼ੇਰੀ ਮਦਦ ਜਿਹੜੀ ਆ ਉਹ ਕਰਦੇ ਰਹਿਣਗੇ ਜੀ ਬਿਲਕੁਲ ਅਤੇ ਨਾਲ ਦੀ ਨਾਲ ਜਿਹੜਾ ਟਰੱਕਰਸ ਦੇ ਬਹੁਤ ਜ਼ਿਆਦਾ ਇਸ਼ੂ ਹੈਗੇ ਆ ਉਹ ਵੀ ਦੇਖੋ ਸਨੀ ਗਰੇਵਾਲ ਹੁਣੀ ਪੂਰੇ ਦੱਸੇ ਆ ਪੰਜਾਬੀ ਰੇਡੀਓ USA ਨੇ ਇਹ ਇਸ਼ੂਜ਼ ਲਿਆਉਣ ਦੇ ਲਈ ਪੂਰੇ ਅਮਰੀਕਾ ਕੈਨੇਡਾ ਦੇ ਵਿੱਚ ਇਹ ਇਸ਼ੂ ਅੱਗੇ ਲੈ ਕੇ ਆਏ ਆ ਤਾਂ ਕਿ ਜਿਹੜੀਆਂ ਪ੍ਰੋਪਰ ਅਥਾਰਟੀਜ਼ ਆ ਉਹਨਾਂ ਨੂੰ ਹੁਣ ਪਤਾ ਲੱਗ ਸਕੇ ਸੋ ਇਹ NPR ਰੇਡੀਓ ਜਿਹੜਾ ਅੱਜ ਇਹਨਾਂ ਨੇ ਵੱਖ-ਵੱਖ ਟਾਈਮ ਦੇ ਉੱਤੇ ਪੂਰੇ ਜਿਹੜਾ USA ਕੈਨੇਡਾ ਅਤੇ ਜਰਮਨ ਦੇ ਵਿੱਚ ਇਹ ਪ੍ਰੋਗਰਾਮ ਬਰੋਡਕਾਸਟ ਕੀਤਾ ਹੈ ਜੀ ਬਿਲਕੁਲ ਅਤੇ ਹਰਜੋਤ ਸਿੰਘ ਜੀ ਇੱਥੇ ਹੀ ਜਿਹੜਾ ਆਪਾਂ ਅੱਜ ਦੇ ਪ੍ਰੋਗਰਾਮ ਆ ਉਸ ਨੂੰ ਜਿਹੜਾ ਸਮਾਪਤ ਕਰਦੇ ਹਾਂ ਅਤੇ ਆਉਣ ਵਾਲੇ ਜਿਹੜੇ ਵੀਕ ਦੇ ਵਿੱਚ ਅਸੀਂ ਇਸ ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਤਬਦੀਲ ਕਰਾਂਗੇ ਸ਼ਾਮ ਦੇ ਪ੍ਰੋਗਰਾਮ ਦਾ ਸੋ ਉਹ ਜਿਹੜਾ ਤੁਹਾਨੂੰ ਆਪਾਂ ਜਲਦੀ ਜਿਹੜਾ ਦੱਸਾਂਗੇ ਅਤੇ ਆਉਂਦੇ ਮੰਗਲਵਾਰ ਤੋਂ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦਾ ਜਿਹੜਾ ਡਰਾਮਾ ਹੈਗਾ ਸੀਗਾ ਜਿਹੜੇ ਲੜੀਵਾਰ ਇੱਦਾਂ ਬਣਾਏ ਗਏ ਸੀਗੇ ਸਾਊਂਡ ਦਾ ਜਿਹੜਾ ਇਹ ਡਰਾਮਾ ਹੈਗਾ ਆ ਆਵਾਜ਼ਾਂ ਜਿਹੜੀਆਂ ਵੱਖ-ਵੱਖ ਕਲਾਕਾਰਾਂ ਦੀਆਂ ਉਹ ਤੁਹਾਡੇ ਸਾਰਿਆਂ ਦੇ ਜਿਹੜੇ ਰੂਬਰੂ ਆ ਉਸ ਨੂੰ ਕੀਤਾ ਜਾਊਗਾ ਮੰਗਲਵਾਰ ਰਾਤ ਨੂੰ ਜਿਹੜਾ ਉਹ ਪ੍ਰੋਗਰਾਮ ਆ ਉਹ ਆਇਆ ਕਰੇਗਾ ਸੋ ਉਹ ਵੀ ਜਿਹੜਾ ਉਹ ਤੁਸੀਂ ਜ਼ਰੂਰ ਸੁਣਨਾ ਹੈ ਅਤੇ ਹੋਰ ਵੀ ਕੁਛ ਨਵੇਂ ਪ੍ਰੋਗਰਾਮ ਆ ਉਹ ਉਲੀਕੇ ਜਾ ਰਹੇ ਨੇ ਸੋ ਉਮੀਦ ਕਰਦੇ ਹਾਂ ਜਲਦ ਹੀ ਉਹਨਾਂ ਬਾਰੇ ਆਪਾਂ ਤੁਹਾਨੂੰ ਜਿਹੜੀਆਂ ਉਹ ਜਾਣਕਾਰੀਆਂ ਉਹ ਦੇਵਾਂਗੇ ਜੀ ਬਿਲਕੁਲ ਅਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜਿਉਂਦੇ ਵਾਸਤੇ ਰਹੋ ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA